ਪੰਜਾਬ ਦੇ ਵਿੱਚ ਪਿਛਲੇ ਦਿਨੀ ਵਾਪਰੀਆਂ ਘਟਨਾਵਾਂ ਕਰਕੇ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਆ ਉਹਦੇ ਤੇ ਮਿੰਟੂ ਜੀ ਬਹੁਤ ਸਾਰੇ ਸਵਾਲ ਖੜੇ ਹੋਏ ਨੇ। ਸਰਕਾਰ ਦੀ ਆਲੋਚਨਾ, ਸਰਕਾਰ ਨੂੰ ਘੇਰਾ ਪਿਆ ਚੌਤਰਫਾ। ਹੁਣ ਖਬਰ ਸੁਣਨ ਦੇ ਵਿੱਚ ਇਹ ਆ ਰਹੀ ਹੈ ਕਿ ਗੈਂਗਸਟਰਾਂ ਦੇ ਖਿਲਾਫ ਐਕਸ਼ਨ ਪਲਾਨ ਤਿਆਰ ਕੀਤਾ ਕੋਈ। ਦੇਖੋ ਗੱਲ ਕੀ ਹੈ ਕਿ ਜਿਹੜਾ ਇਹਨਾਂ ਦਾ ਐਕਸ਼ਨ ਪਲਾਨ ਆ ਉਹ ਐਕਸ਼ਨ ਪਲਾਨ ਤੇ ਬਿਲਕੁਲ ਸਾਫ਼ ਆ, ਉਹ ਤਾਂ ਸਪਸ਼ਟ ਆ। ਕਿਉਂਕਿ ਖੜੇ ਪਾਣੀ 'ਚ ਤੁਸੀਂ ਤਸਵੀਰ ਦੇਖ ਲੈਂਦੇ, ਉਬਲਦੇ ਪਾਣੀ 'ਚ ਤਸਵੀਰ ਨਹੀਂ ਦਿਖਦੀ, ਕਿਉਂਕਿ ਇੱਥੇ ਪਾਣੀ ਜ਼ਿਆਦਾਤਰ ਉਬਲਦਾ ਹੀ ਪਿਆ। ਪੰਜਾਬ ਦੀਆਂ ਖਬਰਾਂ ਹੀ ਕੁਛ ਉਬਾਲ ਵਾਲੀਆਂ ਨੇ, ਤਾਂ ਉਹ ਕਈ ਵਾਰ ਆਪਾਂ ਨੂੰ ਚੀਜ਼ ਨਹੀਂ ਦਿਖਦੀ। ਤਾਂ ਪਾਣੀ ਸ਼ਾਂਤ ਹੁੰਦਾ ਹੈ, ਪਾਣੀ ਜਦੋਂ ਸੀਤ ਹੁੰਦਾ ਹੈ ਤਾਂ ਉਹਦੇ 'ਚ ਤੁਸੀਂ ਆਪਣੀ ਫੋਟੋ ਵੀ ਦੇਖ ਸਕਦੇ ਹੋ। ਤਾਂ ਇਹ ਹੈ ਕਿ ਦੇਖੋ, ਚਾਹੇ ਟਾਰਗੇਟ ਕਿਲਿੰਗ ਹੈ, ਚਾਹੇ ਉਹ ਫਿਰੌਤੀ ਆ, ਚਾਹੇ ਕੁਝ ਹਮਲੇ ਹੋਏ ਨੇ ਜਿਨ੍ਹਾਂ ਨੂੰ ਅੱਤਵਾਦੀ ਗਤੀਵਿਧੀਆਂ ਭਾਰਤ ਸਰਕਾਰ ਨੇ ਕਰਾਰ ਦਿੱਤਾ ਹੈ, ਇਹਨਾਂ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਜੋੜ ਦਿੱਤਾ। ਇਹਨਾਂ ਦਾ ਕੌਮਾਂਤਰੀਕਰਨ ਕੀਤਾ ਗਿਆ ਕਿ ਹਾਂ ਬਈ ਇਹਨਾਂ ਦੇ ਜਿਹੜੇ ਲਿੰਕ ਨੇ ਜਾਂ ਇਸ ਸਾਰੇ ਵਰਤਾਰੇ ਦੀਆਂ ਜੋ ਰੂਟਸ ਨੇ ਉਹ ਕੌਮਾਂਤਰੀ ਪੱਧਰ ਤੇ ਫੈਲੀਆਂ ਹੋਈਆਂ। ਹੁਣ ਕੀ ਹੋ ਰਿਹਾ ਵਾ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਸਟੇਟ ਏਜੰਸੀਆਂ ਨੂੰ NIA ਦੇ ਨਾਲ ਮਿਲ ਕੇ ਇੱਕ ਐਕਸ਼ਨ ਪਲਾਨ ਤਿਆਰ ਕਰਨ ਦਾ ਹੁਕਮ ਦੇ ਦਿੱਤਾ ਆ। ਜਿਵੇਂ ਸਟੇਟ ਕਿਹੜੇ ਆ ਉਹਦੇ 'ਚ ਜ਼ਿਆਦਾਤਰ ਤੁਸੀਂ ਦੇਖੋਗੇ ਤਾਂ ਨਾਰਥ ਪੰਜਾਬ, ਦਿੱਲੀ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਇਹਨਾਂ ਦੇ ਵਿੱਚ 33 ਗੈਂਗਸਟਰਾਂ ਦੀ ਵੱਡੇ 33 ਗੈਂਗਸਟਰ ਆ ਨਹੀਂ ਹੈ ਜਿਹੜੇ ਇੱਥੇ ਤਾਂ ਕਿਸੇ ਨੂੰ ਵੀ ਫੜਦੇ ਤੇ ਕਹਿ ਦਿੰਦੇ ਫਲਾਣਾ ਗੈਂਗਸਟਰ ਫੜ ਲਿਆ। ਐਸਾ ਨਹੀਂ, 33 ਜਿਹੜੇ ਵੱਡੇ ਗੈਂਗਸਟਰ ਆ ਇਹਨਾਂ ਦੇ ਖਿਲਾਫ ਮਤਲਬ ਕਿ ਇਹਨਾਂ ਦੀ ਸੂਚੀ ਬਣਾ ਕੇ ਇੰਟੈਲੀਜੈਂਸ ਜਾਂ NIA ਆ, ਸਟੇਟ ਇੰਟੈਲੀਜੈਂਸ, ਕਾਊਂਟਰ ਇੰਟੈਲੀਜੈਂਸ, ਐਂਟੀ ਗੈਂਗਸਟਰ ਟਾਸਕ ਫੋਰਸ ਜਿਵੇਂ ਹੁੰਦੀ ਹੈ ਸਟੇਟਾਂ ਦੇ ਵਿੱਚ, ਇਹਨਾਂ ਸਾਰਿਆਂ ਨੂੰ ਕਿਹਾ ਗਿਆ ਕਿ ਤੁਸੀਂ ਮਿਲ ਕੇ ਇਹਨਾਂ ਬੰਦਿਆਂ ਦੇ ਖਿਲਾਫ ਇੱਕ ਪੂਰੀ ਯੋਜਨਾਬੰਦੀ ਤਿਆਰ ਕਰਕੇ ਤੇ ਇਸ ਸਾਰੇ ਪਲਾਨ ਨੂੰ ਫਿਰ ਐਗਜ਼ੀਕਿਊਟ ਕਰੋ। ਤਾਂ ਇਹ ਵਾਕਿਆ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਹੁਣ ਸਿੱਧੀ ਜਿਹੜੀ ਹੈ ਉਹ ਕਾਰਵਾਈ ਹੈ, ਉਹਦੇ ਵਿੱਚ ਮਤਲਬ ਕਿ ਇਹਨਾਂ ਦੀਆਂ ਸਾਰੀਆਂ ਇੰਟੈਲੀਜੈਂਸੀਆਂ ਜਾਂ ਜੋ ਵੀ ਏਜੰਸੀਆਂ ਨੇ ਉਹ ਸਾਰੀਆਂ ਇਨਵੋਲਵ ਹੋ ਗਈਆਂ। ਪਰ ਗੱਲ ਇਹ ਹੈ ਕਿ ਭਾਰਤ ਸਰਕਾਰ ਦੇ ਹਿੱਸੇ 'ਚ ਉਹ ਕੰਮ ਆ, ਕਿਉਂਕਿ ਜਿਹੜੇ ਕੁਝ ਬੰਦੇ ਬਾਹਰ ਬੈਠੇ ਆ ਉਹ ਤਾਂ ਇਹ ਨਹੀਂ ਲਿਆ ਸਕਦੇ ਨਾ ਜਾ ਕੇ ਛੇਤੀ ਕਿਤੇ, ਉਹ ਤਾਂ ਸਰਕਾਰਾਂ ਦਾ ਕੰਮ ਆ। ਤੇ ਸਰਕਾਰਾਂ ਦੇ ਕੰਮ ਦੇ ਐਸੇ ਤੁਹਾਨੂੰ ਕਈ ਵਾਰ ਰੰਗ ਵੇਖਣ ਨੂੰ ਮਿਲਦੇ ਆ। ਤੇ ਹੁਣ ਗੋਲਡੀ ਬਰਾੜ ਬਾਰੇ ਖਬਰ ਅੱਜ ਆਈ ਪਈ ਸੀ ਕਿ ਉਹ ਤਾਂ ਪੋਲੀਟੀਕਲ ਅਸਾਈਲਮ ਲੈਣ ਜਾ ਰਿਹਾ। ਤਾਂ ਗੱਲ ਕੀ ਹੈ ਕਿ ਉਹ ਰੋਕਣਾ ਕਿਹਨੇ ਆ? ਉਹ ਭਾਰਤੀ ਸਰਕਾਰ ਦੀਆਂ ਵੀ ਕੋਸ਼ਿਸ਼ਾਂ ਹੋਣੀਆਂ ਚਾਹੀਦੀਆਂ। ਚਲੋ ਇਸ ਤਰ੍ਹਾਂ ਦੇ ਪਲਾਨਿੰਗ ਬਣਾ ਰਹੇ ਨੇ ਤਾਂ ਇਹ ਤਾਂ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀਗੇ ਕਿ ਦੇਖੋ ਡਰੱਗ ਤਸਕਰੀ ਜਿਹੜੀ ਆ ਕੋਆਰਡੀਨੇਸ਼ਨ ਤੋਂ ਬਗੈਰ ਨਹੀਂ ਰੁਕਣੀ। ਤੇ ਕਦੇ ਇਸ ਬਾਰੇ ਤੁਸੀਂ ਸੋਚਿਓ ਵੀ ਨਾ ਕਿ ਬਲੈਕ ਰੁਕ ਜਾਏਗੀ ਜਦੋਂ ਤੱਕ ਅਗਰੋਹਬਾਜ਼ੀ ਨਹੀਂ ਰੁਕੇਗੀ, ਕਿਉਂਕਿ ਤਸਕਰੀ ਦਾ ਧੰਦਾ ਅੱਜ ਕੱਲ ਇਹਨਾਂ ਦੇ ਕੋਲ ਵੀ ਆ, ਬਹੁਤ ਵੱਡਾ ਧੰਦਾ ਇਹਨਾਂ ਦੇ ਕੋਲ ਆ। ਤੁਹਾਡਾ ਕੀ ਖਿਆਲ ਹੈ ਕਿ ਜਿਹੜੇ ਫਰੌਤੀਆਂ ਮੰਗੀ ਜਾਂਦੇ ਆ, ਡਕੈਤੀਆਂ ਪਾਈ ਜਾਂਦੇ ਆ, ਤਾਂ ਕੀ ਇਹ ਇਹੋ ਜਿਹਾ ਧੰਦਾ ਨਹੀਂ ਕਰਦੇ? ਨਹੀਂ, ਬਹੁਤ ਵੱਡੇ ਪੱਧਰ ਤੇ ਚੱਲਦਾ, ਜੇਲ੍ਹਾਂ 'ਚ ਵੀ ਚੱਲ ਰਿਹਾ। ਇਹ ਔਨ ਰਿਕਾਰਡ ਖਬਰਾਂ ਵੀ ਆ ਚੁੱਕੀਆਂ ਨੇ। ਤਾਂ ਇਸ ਕਰਕੇ ਤੁਹਾਨੂੰ ਇਸ ਤਰ੍ਹਾਂ ਦਾ ਤਾਲਮੇਲ ਤੇ ਬਣਾਉਣਾ ਪਵੇਗਾ। ਪਰ ਗੱਲ ਇਹ ਹੈ ਕਿ ਉਹਦੇ ਵਿੱਚ ਇਹ ਨਹੀਂ ਹੈ ਕਿ ਕੇਂਦਰ ਸਰਕਾਰ ਜਿਹੜੀ ਹੈ ਉਹ ਇੱਕ ਵੱਖਰੇ ਤਰੀਕੇ ਨਾਲ ਚੱਲੇ ਕਿ ਸਰਕਾਰ ਕਿੱਥੇ, ਕਿਹੜੀ ਸਟੇਟ 'ਚ ਸਰਕਾਰ ਭਾਜਪਾ ਦੀ, ਕਿਹੜੀ ਸਟੇਟ 'ਚ ਸਰਕਾਰ ਨਾਨ ਭਾਜਪਾ ਦੀ ਗਵਰਨਮੈਂਟ ਉੱਥੇ ਚੱਲਦੀ ਹੈ, ਤਾਂ ਉਸ ਲਿਹਾਜ਼ ਨਾਲ ਨਹੀਂ ਚੱਲਣਾ ਚਾਹੀਦਾ। ਜੋ ਸਮੱਸਿਆ ਨੂੰ ਉਸ ਪੱਧਰ ਤੇ ਜਾ ਕੇ ਹੱਲ ਕਰਨ ਦੀ ਜ਼ਰੂਰਤ ਹੈ ਜਿਸ ਪੱਧਰ ਤੇ ਹੱਲ ਕਰਨਾ ਬਣਦਾ ਵਾ। ਪਰ ਉਹਦੇ 'ਚ ਇਹ ਵੀ ਨਹੀਂ ਹੈ ਕਿ ਤੁਸੀਂ ਨਿਰਦੋਸ਼ਾਂ ਨੂੰ ਫਿਰ ਮੁੜ ਕੇ, ਕਿਉਂਕਿ ਹੁਣ ਜੇ ਇਸ ਤਰ੍ਹਾਂ ਦਾ ਕੰਮ ਚੱਲੇਗਾ ਜਿਵੇਂ ਹੁਣ ਆਪਾਂ ਗੱਲ ਸੁਣ ਰਹੇ ਹਾਂ ਕਿ ਇਹਨਾਂ ਦੀਆਂ ਏਜੰਸੀਆਂ ਜਾਂ ਜਿਹੜੀਆਂ ਸਟੇਟਾਂ ਦੀਆਂ ਏਜੰਸੀਆਂ ਸਾਰੀਆਂ ਮਿਲ ਕੇ ਕੰਮ ਕਰਨਗੀਆਂ, ਤੇ ਕਿਤੇ ਇਹ ਨਾ ਹੋਵੇ ਕਿ ਮਤਲਬ ਕਿ ਕੋਈ ਸਿਆਸੀ ਕਿੜ ਕੱਢਣ ਵਾਸਤੇ ਵੀ ਜਾਂ ਕੋਈ ਹੋਰ ਸਬਕ ਸਿਖਾਉਣ ਵਾਸਤੇ ਵੀ ਤੁਸੀਂ ਅਜਿਹਾ ਕਰੋ, ਤਾਂ ਉਹ ਗੱਲਾਂ ਜਿਹੜੀਆਂ ਨੇ ਉਹ ਨਹੀਂ ਹੋਣੀਆਂ ਚਾਹੀਦੀਆਂ। ਬਾਕੀ ਇਹ ਸਮੱਸਿਆ ਤਾਂ ਹੈਗੀ ਹੈ, ਇਹਦੇ ਤੋਂ ਕੌਣ ਮੁਨਕਰ ਹੋ ਸਕਦਾ ਹੈ।